हाँ जी सत श्री अकाल नमस्कार ते अस्सलाम वालेकुम। तुसीं वेख रहे हो पंजाबी प्रचार ते मैं तुहाडा मेज़बान नासिर अली। नाज़रीन, गुरपुरब ਦੀ ਜਦੋਂ ਗੱਲ ਹੁੰਦੀ ਹੈ, ਜਦੋਂ ਸਿੱਖੀਜ਼ਮ ਦੀ ਗੱਲ ਹੁੰਦੀ ਹੈ, ਸਾਡੇ ਵਡਕੇ ਜਿਹੜੇ ਹੈਗੇ ਨੇ ਪੰਜਾਬੀ ਦੇ ਜ਼ਬਾਨ ਦੀ ਜਿਨ੍ਹਾਂ ਨੇ ਨੀਂਹ ਰੱਖੀ ਹੈਗੀ ਹੈ, ਉਹ ਸਭ ਤੋਂ ਪਹਿਲੇ ਸਾਡੇ ਜ਼ਿਹਨ 'ਚ ਆਉਂਦੇ ਹੈਗੇ ਨੇ। ਤੇ ਸਾਡੇ ਨਾਲ ਸਾਡੇ ਵੱਡੇ ਮੌਜੂਦ ਨੇ ਜਿਹੜੇ ਇੰਡੀਆ 'ਚ ਜਿਹੜੇ ਪਾਕਿਸਤਾਨ ਆਏ ਨੇ, ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਇਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ। ਤੇ ਨਨਕਾਣਾ ਸਾਹਿਬ ਸਪੈਸ਼ਲੀ ਆ ਕੇ, ਜਿਹਨਾਂ ਨੂੰ ਅਸੀਂ ਇਹ ਸਮਝਦੇ ਕਿ ਇਹਨਾਂ ਲਈ ਮੱਕਾ ਮਦੀਨਾ ਹੈਗਾ, ਜਿੱਦਾਂ ਮੁਸਲਮਾਨਾਂ ਲਈ ਮੱਕਾ ਮਦੀਨਾ ਹੈਗਾ, ਇੱਥੇ ਆ ਕੇ ਇਹਨਾਂ ਨੂੰ ਕਿਵੇਂ ਲੱਗਦਾ ਹੈਗਾ? ਕੀ ਹਾਲ ਚਾਲ ਹੈ? ਬਹੁਤ ਵਧੀਆ ਪੁੱਤ, ਬਹੁਤ ਵਧੀਆ ਮਾਹੌਲ ਹੈ। ਤੇ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿੰਨਵੀਂ ਵਾਰੀ ਪਾਕਿਸਤਾਨ ਆਏ? 7ਵੀਂ ਵਾਰ ਆਈ ਹਾਂ ਬੇਟਾ। ਅੱਛਾ। ਹਾਂ, ਪਹਿਲਾਂ ਮੈਂ ਹੁਣ ਆਉਂਦੀ ਨਹੀਂ ਸੀਗੀ, ਤੇ ਮੇਰਾ ਮੁੰਡਾ ਕਹਿੰਦਾ ਵੀ ਬੇਬੇ ਤੇਰਾ ਵੀਜ਼ਾ ਲੱਗ ਗਿਆ, ਕਿਸੇ ਦੇ ਲੱਗੇ ਨਹੀਂ ਗੇ, ਵੀ ਤੂੰ ਜਾਂਦੀ ਰਹਿ। ਪਹਿਲੀ ਵਾਰ ਮੇਰਾ ਆਪਰੇਸ਼ਨ ਹੋਇਆ, ਮੈਨੂੰ ਕੱਲੀ ਨੂੰ ਬਾਰਡਰ ਤੇ ਛੱਡ ਗਿਆ। ਉਦੋਂ ਮੈਂ ਪਹਿਲੀ ਵਾਰ ਕੱਲੀ ਆਈ ਜਮਾਂ। ਅੱਛਾ। ਕੋਈ ਨਹੀਂ ਆਇਆ ਉਧਰੋਂ, ਕਿਸੇ ਨੂੰ ਮਾਹੌਲ ਹੀ ਹੈ ਨਹੀਂਗਾ। ਦੂਜੀ ਵਾਰ ਫੇਰ ਕੱਲੀ ਆਈ, ਤੀਜੀ ਵਾਰ ਮੇਰੇ ਨਾਲ 2 ਜਣੇ ਫੇਰ ਆਏ। 2 ਜਣੇ ਤੋਂ ਬਾਅਦ ਫੇਰ ਮੈਨੂੰ ਕਹਿੰਦਾ ਕਿ ਬੇਬੇ ਤੂੰ ਵਗ ਜਾ, ਵੀਜ਼ਾ ਲੱਗ ਗਿਆ। 1 ਸਾਲ ਫੇਰ ਵੀਜ਼ਾ ਵਿੱਚ ਦੀ ਨਹੀਂ ਲੱਗਿਆਗਾ। ਫੇਰ ਮੇਰੇ ਨਾਲ ਸਾਡੇ ਪਿੰਡ 'ਚ 14 ਜਣੇ ਆਏ। ਸਾਡੇ ਮਾਹੌਲ ਹੈ ਹੀ ਨਹੀਂ ਸਿੱਖੀ ਦਾ। ਤੇ ਮੇਰੇ ਮੁੰਡੇ ਨੂੰ, ਬੇਟਿਆਂ ਨੂੰ 2 ਵਾਰੀ ਆਇਆ, ਉਹਨੂੰ ਇੰਨਾ ਪ੍ਰੇਮ ਆ ਵੀ ਲੋਕਾਂ ਦੇ ਪਾਸਪੋਰਟ ਫੜਦਾ ਆ, ਕਿਸੇ ਨੂੰ ਕਹਿੰਦਾ ਤਿਆਰ ਕਰਦਾ, ਕਿਸੇ ਨੂੰ ਵੀ ਜਾਓ ਤੁਸੀਂ। ਤੇ ਮੇਰਾ ਜਦੋਂ ਵੀਜ਼ਾ ਲੱਗਿਆ, ਮੈਂ ਆਖਿਆ ਵੀ ਮੈਂ ਨਰਮਾ ਚੁੱਕਦੀ ਪੁੱਤ, ਮਿਹਨਤ ਕਰਦੇ ਮੇਰੇ ਮੁੰਡੇ। ਮੈਂ ਵੀ ਨਰਮਾ ਚੁੱਕ ਕੇ ਆਉਂਦੀ, 30 ਕਿਲੋ ਨਰਮਾ 35 ਕਿਲੋ ਚੁੱਕਤਾ। ਮੈਂ ਪੈਸਾ ਆਪਦਾ ਜਮ੍ਹਾਂ ਕਰਾ ਲਿਆ ਵੀ ਜਾਊਂਗੀ। ਪਹਿਲਾਂ ਮੈਨੂੰ ਬਹੁਤ ਚਾਅ ਸੀ। ਫਿਰ ਮੈਂ ਆਖਿਆ ਵੀ ਦੂਜਾ ਮੁੰਡਾ ਕਹਿੰਦਾ ਵੀ ਮੇਰਾ ਆਪਰੇਸ਼ਨ ਹੋਇਆ ਵਾ ਬੱਖੀ ਦਾ, ਜਦੋਂ ਕੋਮਾ 'ਚ ਸੀ 3 ਦਿਨ। ਤੇ ਕਹਿੰਦਾ ਬੇਬੇ ਤੂੰ ਜਾ ਨਾ। ਮੈਂ ਆਖਿਆ ਵੀ ਛੋਟਾ ਕਹਿੰਦਾ ਤੂੰ ਵਗ ਜਾ, ਕੁਛ ਨਹੀਂ ਹੁੰਦਾ ਤੈਨੂੰ ਉੱਥੇ। ਛੋਟੇ ਨੇ ਕੀ ਕਰਿਆ, ਗੁੱਸੇ ਹੋ ਗਿਆ। ਮੈਂ ਆਖਿਆ ਬਲੱਡ ਵੱਧਦਾ ਉਹਦਾ। ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਜਮਾਂ ਵੀ। ਨੀਂਦ 3 ਵਾਰੀ ਉੱਠੀ ਮੈਂ। ਤੜਕੇ ਉੱਠਦੀ ਨੇ, ਮੈਂ ਆਖਿਆ ਲੈ ਬੇਟਾ ਤੂੰ ਮੈਨੂੰ ਤਿਆਰ ਕਰ ਦੇ, ਮੈਂ ਜਾਊਂ। ਪੈਸਾ ਘਰੇ ਨਹੀਂ ਸੀ, ਕੋਈ ਫੌਜੀ ਆ ਉਹਨਾਂ ਦੇ ਘਰੇ ਸੀ, ਮਾਂ ਤੇ ਬੇਟਾ ਦੋਨੇ ਗਏ। ਉਹਨੇ ਮੈਨੂੰ 8000 ਰੁਪਇਆ ਦੇ ਦਿੱਤਾ। ਕਹਿੰਦਾ ਮਾਤਾ ਤੂੰ ਰਾਤ ਲੈ ਜਾਂਦੀ, ਤੇ ਸਾਨੂੰ ਆਈ ਮਿੱਤਰਾ ਨੇ ਕੱਢ ਕੇ ਨਹੀਂ ਦਿੱਤੇ। ਤੇ ਮੈਨੂੰ ਕਹਿੰਦਾ ਬੇਬੇ ਕੁਛ ਨਾ ਲੈ ਕੇ ਆਈ, ਦਰਸ਼ਨ ਕਰਿਆ। ਮੇਰੇ ਬੇਟਾ ਮਹਾਰਾਜ ਉਹਨੂੰ ਭਾਗ ਲਾਵੇ ਪੁੱਤ, ਤੁਹਾਨੂੰ ਵੀ ਭਾਗ ਲਾਵੇ। ਮਾਤਾ ਮੈਨੂੰ ਦੱਸੋ ਤੁਹਾਡੀ ਉਮਰ ਕਿੰਨੀ ਕਾ? ਉਮਰ ਤਾਂ ਪੁੱਤ ਪਹਿਲਾਂ ਅਨਪੜ੍ਹ ਸੀਗੇ। ਅੱਛਾ। ਤੇ ਮੇਰੇ 4 ਬੇਟੇ ਆ, 4 ਵਿਆਹੇ ਆ, 4 ਮੇਰੀਆਂ ਨੂੰਹਾਂ ਤੇ 6 ਪੋਤੇ ਆ, ਤੇ 10 ਮੇਰੇ ਪੋਤੀਆਂ ਸੀ ਪੁੱਤ। ਮਾਸ਼ਾਅੱਲਾ। ਹਾਂ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਇਧਰੋਂ ਪਾਕਿਸਤਾਨ ਵੱਲੋਂ ਤੁਹਾਡਾ ਕੋਈ ਪਿੰਡ ਹੈਗਾ? ਪਹਿਲਾਂ ਮੇਰੀ ਮਾਂ ਦਾ ਵਿਆਹ ਹੋਇਆ ਸੀ 72 ਜੀਵੀ 'ਚ, ਇਧਰੋਂ ਗਏ ਸੀਗੇ। ਠੀਕ ਹੈ। ਜਦੋਂ ਰੌਲਾ ਪਿਆ ਉਦੋਂ ਬਾਅਦ 10 ਸਾਲ ਬਾਅਦ ਦਾ ਮੇਰਾ ਜਨਮ ਹੈ। 47 ਤੋਂ 10 ਸਾਲ ਬਾਅਦ ਦਾ? ਹਾਂ, 10 ਸਾਲ ਬਾਅਦ। ਤੇ ਇੱਧਰ 72 GB ਪਿੰਡ? ਹਾਂ, ਮੇਰੇ ਨਾਨਕੇ ਸੀਗੇ। ਮੇਰੀ ਮਾਂ ਦਾ ਵਿਆਹ ਉੱਥੇ ਹੋਇਆ ਸੀਗਾ। ਇੱਧਰ ਤੋਂ ਮੇਰਾ ਪਿਤਾ ਜੀ, ਮੇਰਾ ਚਾਚੇ ਤਾਏ, ਮੇਰੇ ਫੁੱਫੜ ਇੱਧਰ ਹੀ ਗਏ ਸੀਗੇ। ਅੱਛਾ। ਉਹਨਾਂ ਨੇ ਮੈਨੂੰ, ਮੇਰੇ ਫੁੱਫੜ ਨੇ ਆਖਿਆ ਸੀ ਕਿ ਭਾਈ ਅਸੀਂ ਲਾਹੌਰ ਦੇ ਨੇੜੇ ਆ 72 ਜੀਵੀ। ਆਂਦਾ ਭਾਈ ਮੈਨੂੰ ਦੱਸਿਆ, ਕਹਿੰਦਾ ਪੁੱਤ ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਨੂੰ ਉਹ ਆਏ ਸਮਝਦੇ ਮੇਰਾ ਮਾਮਾ ਵੀ ਇਹ ਨਾਨਕ ਬਾਬਾ ਆਇਆ ਹੈ ਜਿਹੜਾ ਇੰਨੇ ਵਾਰੀ ਜਾ ਕੇ ਆਈ। ਮੇਰੇ ਪੈਰ ਪੂਜਦੇ ਆ ਕਿ ਸਾਡੇ ਵੀ ਅਸੀਂ ਮਾਂ ਬੇਟਾ ਹੀ ਆਏ ਸੀਗੇ, ਵੀ ਹੋਰ ਕੋਈ ਆਉਂਦਾ ਹੀ ਨਹੀਂਗਾ, ਕਿਸੇ ਨੂੰ ਚਾਹ ਹੀ ਨਹੀਂ। ਕਿ ਉਹਨਾਂ ਨੂੰ ਚਾਹ ਜਿਹੜੇ ਇੱਧਰ ਰਹਿੰਦੇ ਸੀ। ਇੱਕ ਮੇਰਾ ਫੁੱਫੜ ਬਹੁਤ ਸਾਲ, 5 ਸਾਲ ਤੇ 100 ਸਾਲ ਦਾ, ਉਹ 5 ਸਾਲ ਉੱਤੇ ਆ। ਉਹਨੇ ਮੈਨੂੰ ਹੁਣ ਆਖਿਆ ਸੀਗਾ, ਆਂਦਾ ਭਾਈ ਅਸੀਂ ਰਾਵਲ ਭਿੰਡੀ ਆ ਜਿੱਥੇ, ਉੱਥੇ ਅਸੀਂ ਰਹਿੰਦੇ ਸੀ। ਆਂਦਾ ਭਾਈ ਮੈਨੂੰ ਬਹੁਤ ਖੁਸ਼ੀ ਹੈ ਤੂੰ ਉੱਧਰ ਚੱਲੀ ਹੈ। ਮੇਰਾ ਫੁੱਫੜ ਆਪਦੇ। ਹਾਂਜੀ, ਬਹੁਤ ਵਧੀਆ, ਮਹਾਰਾਜ ਭਾਗ ਲਾਵੇ ਪੁੱਤ ਤੁਹਾਨੂੰ ਵੀ। ਮਾਤਾ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਪਹਿਲੀ ਵਾਰੀ ਪਾਕਿਸਤਾਨ ਤੋਂ ਹੋ ਕੇ ਵਾਪਸ ਗਏ ਸੀ, ਉਦੋਂ ਕੀ ਦੱਸਿਆ ਲੋਕਾਂ ਨੂੰ ਜਾ ਕੇ ਕਿ ਪਾਕਿਸਤਾਨ ਦੇ ਲੋਕ ਇਵੇਂ ਦੇ? ਕੀ ਦੱਸਿਆ ਸੀ? ਬਥੇਰਾ ਦੱਸਿਆ। ਮੈਂ ਬਹੁਤ ਆਖਿਆ ਵੀ ਭਾਈ ਤੁਸੀਂ ਪਾਸਪੋਰਟ ਬਣਾ ਲਓ। ਤੇ ਕਹਿੰਦੇ ਪੈਸੇ ਕਿੰਨੇ ਲੱਗਦੇ ਆ? ਮੈਨੂੰ ਪਹਿਲਾਂ ਮੇਰੇ ਬੇਟੇ ਨੇ 10000 ਰੁਪਇਆ ਦਿੱਤਾ। ਮੈਂ ਕਿਸੇ ਨੂੰ ਚੁੰਨੀ ਦੇਤੀ ਲਿਜਾ ਕੇ, ਵੀ ਪੁੰਨ ਨਹੀਂ ਕਰਿਆ ਮੈਂ। ਕਿਸੇ ਨੂੰ ਸਹੇਲੀਆਂ ਨੂੰ ਆਪਦੀਆਂ ਨੂੰ ਚੁੰਨੀ ਦੇਤੀ, ਕਿਸੇ ਨੂੰ ਲਿਜਾ ਕੇ ਪ੍ਰਸ਼ਾਦ ਦਿੱਤਾ, ਕਿਸੇ ਨੂੰ ਜਲ ਦਿੱਤਾ। ਲੋਕਾਂ ਨੂੰ ਇੰਨਾ ਹੀ ਚਾਅ ਆ ਤੇ ਵੀ ਬਣਾਓ ਤੁਸੀਂ। ਹੁਣ ਪਿਛਲੇ ਜਦੋਂ ਪਿੱਛੇ ਆਈ ਆ ਉਦੋਂ 14 ਜਣੇ ਸਾਡੇ ਪਿੰਡ 'ਚੋਂ ਆਏ ਸੀ, ਪਾਸਪੋਰਟ ਬਣੇ ਆ ਉਹਨਾਂ ਦੇ। ਅੱਛਾ। ਹੁਣ ਉਹ ਕਹਿੰਦੇ ਵੀ ਅਸੀਂ ਨਰਮਾ ਚੁੱਕਦੇ ਆ, ਵੀ ਕਣਕ ਬੀਜਣੀ ਆ, ਨਰਮਾ ਪੱਟਣਾ ਆ। ਤੇ ਮੈਨੂੰ ਮੇਰਾ ਬੇਟਾ ਕਹਿੰਦਾ ਬੇਬੇ ਤੂੰ ਵਗ ਜਾ, ਜਾਂਦੀ ਰਹੇ। ਫਿਰ ਮੈਂ ਇਕੱਲੀ ਆਈ ਹਾਂ ਸਾਡੇ ਪਿੰਡ 'ਚੋਂ। ਇੱਕ ਮੁੰਡਾ ਮੇਰੇ ਨਾਲ, ਉਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਉਹ ਹੈਗਾ ਆਪਣਾ ਦਾ ਕਾਰੀਗਰਾਂ ਦਾ, ਉਹ ਨਾਲ ਆਇਆ। ਤੇ 3 ਸਾਡੇ ਲਾਗੇ ਪਿੰਡ ਆ, ਉਹਦੇ 'ਚ ਆਏ। ਉਹਨਾਂ ਦੇ ਨਾਲ ਬੇਟਾ ਮੈਂ ਇਕੱਲੀ ਆ ਗਈ ਹਾਂ, ਵੀ ਮੇਰਾ ਮਾਲਕ ਲੈ ਕੇ ਆਇਆ ਬਸ। ਤੇ ਕੋਈ ਪਰੇਸ਼ਾਨੀ, ਕੋਈ ਮਸਲਾ ਮਸੈਲ? ਬਹੁਤ ਵਧੀਆ ਪੁੱਤ, ਮੈਨੂੰ ਤਾਂ ਬੜਾ ਵਧੀਆ ਲੱਗਦਾ, ਤਾਈਓ ਤਾਂ ਮੁੜ ਕੇ ਆ ਜਾਂਦੀ ਹੈ। ਬਹੁਤ ਵਧੀਆ ਲੱਗਦਾ ਹੈ। ਨਹੀਂ ਕੌਣ ਆਉਂਦਾ ਮੈਨੂੰ ਕਹਿੰਦੀਆਂ ਕੋਈ ਤੇ ਧੱਕਾ ਧੁੰਬੀ, ਮੈਂ ਕੁਛ ਨਹੀਂ ਹੁੰਦਾਗਾ।
ਕੱਲ ਹੁਣ ਇੱਥੋਂ ਗਈ ਉਹ ਮੁੰਡਾ ਨੂੰ ਮੈਂ ਆਖਿਆ ਤੁਸੀਂ ਮੇਰਾ ਫਿਕਰ ਨਾ ਕਰੋ, ਕੱਲੀ ਜਾ ਕੇ ਦਵਾ ਦਵ ਜਾ ਕੇ ਪ੍ਰਸ਼ਾਦਾ ਛਕਿਆ, ਮੱਥਾ ਟੇਕਿਆ, ਜਾ ਕੇ ਆਪਣੇ ਗਏ ਸੀ ਨਾ ਸੱਚੇ ਸੌਦੇ ਤੇ ਬਿੰਦ ਚ ਦੀ ਆ ਕੇ ਬੱਸ ਤੇ ਬਹਿ ਗਈ। ਬਸ ਉਹਨਾਂ ਨੇ ਨੰਬਰ ਦੱਸਤਾ, ਮੈਨੂੰ ਕੋਈ ਪਰੇਸ਼ਾਨੀ, ਮੈਨੂੰ ਤਾਂ ਵਧੀਆ ਸਗਾ ਕੱਲੀ ਨੂੰ ਮੈਨੂੰ ਮੌਜਾਂ ਹੈ। ਹਾਂ ਉਹ ਕਹਿੰਦੇ ਤੂੰ ਉੱਥੇ ਵੀ ਮੈਨੂੰ ਮਖੌਲ ਕਰਦੇ ਆ, ਕਹਿੰਦੇ ਆ ਕਿ ਜਿਵੇਂ ਝੋਲਾ ਚੱਕ ਲੈਂਦੀ ਆ ਫਿਰਦੀ ਆ, ਜਿਵੇਂ ਹਨੂਮਾਨਗੜ੍ਹ ਚ ਫਿਰਦੀ ਆ, ਸਾਡੇ ਸ਼ਹਿਰ ਦਾ ਨਾਂ ਲੈਂਦੇ ਆ ਵੀ ਇਹ ਬੁੜੀ ਨੂੰ ਡਰਦੀ ਨਹੀਂ ਗਈ। ਅੱਛਾ। ਤੇ 2 ਵਾਰੀ ਤਾਂ ਪਟਨਾ ਸਾਹਿਬ ਉਧਰ ਸਾਡੇ ਜਾਏ ਜਿੱਥੇ 10ਵੀਂ ਪਾਤਸ਼ਾਹ ਦਾ ਜਨਮ, 10ਵੀਂ ਪਾਤਸ਼ਾਹ, ਹਾਂਜੀ ਹਜੂਰ ਸਾਹਿਬ ਜਾਏ ਜਿੱਥੇ ਮਣੀਕਰਨ ਉਧਰ, ਤੇ ਯੂਪੀ ਜਾਪੀ ਚ ਸਾਰੇ ਘੁੰਮ ਲਿਆ ਪਤ, ਤੇ ਜੰਮੂ ਕਸ਼ਮੀਰ ਇੱਕ ਵਾਰੀ ਜਾਇਆ ਜੀ, ਉੱਥੇ ਵੀ ਦੇਵੀ ਨੇ ਵੱਡੀ ਮਾਤਾ ਜਿਹੜੀ ਕਹਿੰਦੇ ਆ, ਹਾਂ ਜਾਇਆ ਬਹੁਤ ਮਾਹੌਲ ਪਤਾ। ਮੇਰੇ ਮਨ ਨੂੰ ਐਡਾ ਚਾਹਿਆ ਵੀ ਮੇਰਾ ਬੇਟਾ ਇਹ ਜੇ ਘਰ ਘਰ ਜੰਮਣ, ਛੋਟਾ ਮੁੰਡਾ ਮੇਰਾ ਬਹੁਤ ਹੀ ਸਿਆਣਾ ਦਰਜੀ ਆ, ਮੰਡੀ 'ਚ ਦੁਕਾਨ ਆ, ਕੰਮ ਕਰਦਾ ਹੈ, ਬਹੁਤ ਸਿਆਣਾ ਸਾਰਿਆਂ ਤੋਂ ਹੀ, ਉਹ ਭੇਜਦਾ ਪੁੱਤ। ਤੇ ਬਾਕੀ ਮਾਲਕ ਸਾਡਾ ਹੈ ਪਰਮਾਤਮਾ, ਇਹਦਾ ਹੱਥ ਸਿਰ ਤੇ ਉਹ ਘਰੇ ਤਾਂ ਹੁਣ ਮੈਨੂੰ ਵੱਡਾ ਕਹਿੰਦਾ ਸੀ ਨਹੀਂ ਜਾ ਨਾ ਜਾ ਕੇ ਦਰਿਆ ਤੇ ਤੁਰੀ ਦਾ ਨਹੀਂ, ਮਾਲਕ ਲੈ ਕੇ ਜਾ। ਬਿੰਦ ਚ ਦੀ ਰਾਤੇ ਰਾਤ ਤਿਆਰ ਹੋ ਗਈ, ਫੋਟੋਆਂ ਭੁੱਲਿਆ ਹੀ, ਬਸ ਜਿਹੜਾ ਲੀੜਾ ਸੀਗਾ ਕੋਈ ਦਿਸਿਆ ਉਹ ਪਾ ਲਿਆ, ਆਪਦਾ ਕਛਹਿਰਾ ਕੀ ਬਲਾਣ ਭੁੱਲਿਆ ਹੀ, ਬਸ ਸੂਟ ਪਾ ਲਏ ਚਾਰ ਤੇ ਇਹਨਾਂ ਦੇ ਨਾਲ ਆ ਗਈ। ਮਾਲਕ ਨੇ ਸੱਚੇ ਪਾਤਸ਼ਾਹ ਨੇ। ਇੱਥੇ ਦੇ ਲੋਕ ਹੈਗੇ ਨੇ ਸਾਡੇ ਜਿਹੜੇ ਪਾਕਿਸਤਾਨੀ ਲੋਕ ਹੈਗੇ ਨੇ, ਉਹ ਕੀ ਮੁਹੱਬਤ ਪਿਆਰ ਕਰਦੇ ਨੇ? ਹਾਂ ਬਹੁਤ ਵਧੀਆ ਬੇਟਾ, ਮੈਨੂੰ ਇੱਥੋਂ ਕਿਸੇ ਨੇ ਬੈਗ ਨਹੀਂ ਚੱਕਣ ਦਿੰਦੇਗੇ ਉਹਦੇ, ਹਾਂ ਫੜ ਕੇ ਉਹਦੇ ਦਵਾ ਦਾ। ਜਦੋਂ ਪਹਿਲਾਂ ਮੈਂ ਗਈ ਹਾਂ ਮੇਰਾ ਸਮਾਨ ਚੱਕ ਕੇ ਰੇਹੜੀ ਵਾਲੇ ਨੂੰ ਕਹਿੰਦੇ ਛੱਡ ਕੇ ਆ ਮਾਤਾ ਜੀ ਨੂੰ, ਬਹੁਤ ਵਧੀਆ, ਮੈਨੂੰ ਤਾਂ ਬਹੁਤ ਵਧੀਆ ਲੱਗਦਾ। ਪਰ ਮੈਂ ਨਹੀਂ ਵੀ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਐਵੇਂ ਜਿਵੇਂ ਮੇਰੇ ਬੱਚਿਆਂ ਨੂੰ ਵੀ ਇੱਧਰ ਦਰਸ਼ਨ ਕਰਾਵੇ ਮਾਲਕ। ਤੇ ਹੁਣ ਵੱਡਾ ਮੁੰਡਾ ਕਹਿੰਦਾ ਸੀ ਮੈਂ ਪਾਸਪੋਰਟ ਇੱਕ ਮੇਰੇ ਪੋਤੇ ਦਾ ਬਣਿਆ, ਉਹ ਕਹਿੰਦਾ ਸੀ ਮੈਂ ਬਾਹਰ ਜਾਣਾ। ਉਹ ਗੱਲਾਂ ਹੀ ਕਹਿੰਦੇ ਵੀ ਜੇ ਬਾਹਰ ਵਗ ਗਿਆ, ਬਾਹਰ ਵਾਲੇ ਪਾਕਿਸਤਾਨ ਵਾਲੇ ਦਾ ਵੀਜ਼ਾ ਨਹੀਂ ਲੱਗਦਾ ਬਾਹਰ ਜਾਣ ਦਾ। ਇਹ ਮਾਤਾ ਸਿਰਫ ਗੱਲਾਂ ਹੀ ਬਣੀਆਂ, ਇਦਾਂ ਦੀ ਕੋਈ ਗੱਲ ਨਹੀਂ, ਗੱਲਾਂ ਹੀ ਬਣੀਆਂ। ਉਹਨੇ ਆਉਣਾ ਸੀ ਮੇਰੇ ਨਾਲ ਤੇ ਉਹ ਕਹਿੰਦਾ ਮੈਂ ਜੇ ਬਾਹਰ ਜਾਣਾ ਹੋਇਆ ਤਾਂ ਫਿਰ ਮੇਰਾ ਵੀਜ਼ਾ ਨਹੀਂ ਲੱਗਦਾ। ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਹਾਂ ਜੇ ਕਿ ਜਿਉਂਦੀ ਰਹੇਗੀ ਤਾਂ ਮੈਂ ਮੇਰੇ ਪੋਤੇ ਨੂੰ ਲੈ ਕੇ ਆ ਜਾਊਂਗੀ। ਮੈਨੂੰ ਠੀਕ ਹੈ, ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਦਾ। ਮਹਾਰਾਜ ਤੁਹਾਨੂੰ ਵੀ ਭਾਗ ਲਾਵੇ ਜਿਹੜੇ ਤੁਸੀਂ ਪੁੱਤ ਇੰਨੀ ਸੇਵਾ ਕਰਦੇ ਆ। ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ, ਸਲਾਮਤ ਰਹੋ।